व्यूअर्स वेलकम बैक टू प्रोग्राम। सो व्यूअर्स ਹੁਣ ਆਪਾਂ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਸ ਦੇ ਉੱਪਰ ਆਪਾਂ ਡਿਸਕਸ਼ਨ ਕਰਨ ਜਾ ਰਹੇ ਹਾਂ, ਪਰ ਫੇਸਬੁੱਕ ਜਿਸ ਤਰ੍ਹਾਂ ਕਿ ਅੱਜ ਨਹੀਂ ਚੱਲ ਰਹੀ ਉਸ ਦੇ ਉੱਪਰ ਨਹੀਂ ਮੈਸੇਜ ਹੈਗੇ। ਸੋ ਸਾਰੇ ਮੈਸੇਜ ਮੇਰੇ ਖਿਆਲ 'ਚ YouTube ਦੇ ਉੱਪਰ ਹੀ ਆ ਗਏ ਨੇ। ਸੋ ਨਾਈਸ, ਵੈਲਕਮ ਐਵਰੀਬਾਡੀ। ਸੋ ਪਾਲੇ ਸ਼ਰਮਾ ਨਹੀਂ, ਹਾਂਜੀ ਸਮਰਾ ਲਿਖਦੇ ਨੇ TV 84 ਦੇ ਸਭ ਜੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕਿਰਪਾਲ ਸਿੰਘ ਸਪੇਨ ਤੋਂ ਲਾਈਵ ਦੇਖਦਾ ਹਾਂ। ਹਰ ਰੋਜ਼ ਇਸ ਵੇਲੇ 3 ਵੱਜ ਚੁੱਕੇ ਨੇ। ਗੁਰੂ ਸਾਹਿਬ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣਾ। ਅੱਜ ਕਿਉਂਕਿ ਮੈਂ ਨੀਚੋਂ ਤਾਂ ਸ਼ੁਰੂ ਕੀਤੇ ਨੇ ਕਿਉਂਕਿ ਥੱਲੇ ਵਾਲੇ ਮੈਸੇਜ ਰਹਿ ਜਾਂਦੇ ਨੇ। ਹਾਂ ਨਹੀਂ ਭਾਜੀ ਸਮਰਾਜ ਜੀ ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਵਰਗੇ ਵੀਰ ਕੋਈ ਸਪੇਨ 'ਚ ਹੈ, ਕੋਈ ਮਿਡਲ ਈਸਟ ਤੋਂ ਹੈ, ਅੱਜ ਜਾਰਡਨ ਤੋਂ ਹੈ। ਜਾਰਡਨ ਤੋਂ ਸਾਨੂੰ ਇਸ ਦੇ ਨਾਲ ਬਹੁਤ ਹਿੰਮਤ ਔਰ ਹੌਸਲਾ ਹੁੰਦਾ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਇਸੇ ਤਰ੍ਹਾਂ ਸੁਰਜੀਤ ਸਿੰਘ ਜੀ ਵੀ ਆਏ ਨੇ ਔਰ ਇਸੇ ਤਰ੍ਹਾਂ ਸੰਤੋਖ ਸਿੰਘ ਜੀ ਵੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਐਂਡ ਸਿਸਟਰ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਵਰੀ ਡੇ ਵੀ ਨੋ every day very nice program we are listening every day। ਸ਼ਾਹਜ਼ਾਦ ਅਕਰਮ ਜੀ ਨੂੰ ਮਿਸ ਕੀਤਾ ਹੈ, ਕਹਿੰਦੇ from ਰਾਵਲਪਿੰਡੀ सिटी ਤੋਂ ਨੇ और उन्होंने क्या मकबूजा पंजाब को कश्मीर को हिंदुत्व से आज़ाद करवा कर आज़ाद खालिस्तान आज़ाद कश्मीर बनाकर ही दम लेंगे। बहुत बहुत शुक्रिया शहजाद जी, ਤੁਸੀਂ ਸਾਡੇ ਮੁਰਲੇ ਅਪ ਕਰ ਦਿੱਤੇ ਨੇ। ਬਿਲਕੁਲ ਇਸੇ ਤਰ੍ਹਾਂ ਦਾ ਕਿੰਗ ਜੀ ਆਫ ਸੰਤੋਖ ਸਿੰਘ ਜੀ ਦਾ ਪੜੋ। ਹਾਂਜੀ, ਕਹਿੰਦੇ ਨੇ ਕਿ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਨਾ ਇਹਨਾਂ ਦਾ ਪੜਿਆ ਤੇ ਹੈ ਇਹਨਾਂ ਦਾ ਮੈਂ ਸੰਤੋਖ ਸਿੰਘ ਦਾ ਹਾਂਜੀ ਮੈਂ ਪੜਿਆ। ਹਾਂਜੀ ਬਹੁਤ ਸ਼ੁਕਰੀਆ। ਸੋ ਇਸੇ ਤਰ੍ਹਾਂ ਦਾ ਕਿੰਗ ਜੀ ਆਫ ਫੋਰਬਿਡਨ ਲਿਖਦੇ ਨੇ ਕਿੰਗਡਮ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਐਂਡ ਭੈਣ ਨੀਲਮ ਕੌਰ ਜੀ ਗੁਰਫਤਿਹ ਐਂਡ ਜਸਕੀਰਤ ਸਿੰਘ ਲਿਖਦੇ ਨੇ, ਕਹਿੰਦੇ ਨੇ ਕਿ ਤੁਸੀਂ ਮਿਸ ਕੀਤਾ ਬਰਾੜ ਸਾਹਿਬ ਦਾ HS ਬਰਾੜ ਦਾ ਕਿ ਜਿਹੜੀ ਲੋਕ ਅਰਪਣ ਪੂਜਾ 'ਚ ਮੋਦੀ ਨੇ ਆਪਣੇ ਆਪ ਨੂੰ ਕਸ਼ਪ ਕਿਹਾ। ਹਾਂਜੀ, ਹਾਲਾਂ ਜਦੋਂ ਹੁਣ ਇਹਨੇ ਆਪਣੇ ਬਿਹਾਰ ਔਰ ਦੂਸਰੇ 'ਚ ਔਰ ਆਪਣੀ ਚੋਣ ਕੈਂਪੇਨ ਵੇਲੇ ਤੇਲੀਆਂ ਦਾ ਮੁੰਡਾ ਕਹਿ ਕੇ ਆਪਣੇ ਆਪ ਨੂੰ ਜਿਹੜਾ ਬੈਕਵਰਡ ਕਲਾਸ ਕਰਕੇ ਕਸ਼ਪ ਬੈਕਵਰਡ ਕਲਾਸ ਨਹੀਂ ਆਉਂਦਾ, ਪਰ ਇਹ ਝੂਠੇ ਨੇ। ਜਦੋਂ ਝੂਠ ਹੀ ਬੋਲਣਾ ਹੈ ਤਾਂ ਜੋ ਮਰਜ਼ੀ ਹੈ ਜੋ ਮਰਜ਼ੀ। ਹਾਂਜੀ, ਜਸਕੀਰਤ ਸਿੰਘ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਈ ਲੋਕ ਬਿਨਾਂ ਵਜ੍ਹਾ ਤੋਂ ਇਹ ਸਵਾਲ ਪੁੱਛਦੇ ਨੇ ਕਿ ਖਾਲਸਾ ਦੀ ਜ਼ਰੂਰਤ ਹੈ, ਤਾਂ ਫਿਰ ਮੈਂ ਇੱਕੋ ਹੀ ਜਵਾਬ ਦਿੰਦਾ ਕਿ ਸਾਨੂੰ ਸਾਡੀ ਹੋਂਦ ਬਚਾਉਣ ਵਾਸਤੇ ਖਾਲਿਸਤਾਨ ਚਾਹੀਦਾ। ਸੋ ਐਨ ਸਿੱਖੋ ਜੀ ਨਹੀਂ, ਜੇ ਅਜੇ ਵੀ ਸਾਨੂੰ ਸਿੱਖਾਂ ਨੂੰ ਇਹ ਸਮਝਾਉਣ ਦੀ ਲੋੜ ਹੈ ਵੀ ਖਾਲਿਸਤਾਨ ਕਿਉਂ ਚਾਹੀਦਾ, ਤਾਂ ਇਸ ਕਿਸਮ ਦੇ ਵਾਲਿਆਂ ਨਾਲ ਤਾਂ ਦੂਰੋਂ ਹੀ ਫਤਿਹ ਬੁਲਾ ਦਿਓ। ਹੁਣ ਇਸ ਤੋਂ ਬਾਅਦ ਤਾਂ ਕੁਝ ਹੋਰ ਕਹਿੰਦਾ ਨਹੀਂ। ਬਿਲਕੁਲ ਐਨ ਸਿੱਖੋ ਜੀ ਕਿੰਕਾਰ ਖਾਲਿਸਤਾਨ ਜ਼ਿੰਦਾਬਾਦ। ਲਖਵਿੰਦਰ ਸਿੰਘ ਪੰਨੂ US ਮੀਡੀਆ ਜ਼ਿੰਦਾਬਾਦ। ਐਨ ਜ਼ੁਬੇਰ ਸਾਹਿਬ ਜੀ ਸਾਨੂੰ ਮੇਰੇ ਖਿਆਲ ਤੁਸੀਂ ਉਹਨਾਂ ਦਾ ਜਵਾਬ ਦਿੱਤੇ ਨੇ 2-3। ਸੋ ਸ਼ੁਕਰੀਆ ਅਦਾ ਕਰਦੇ ਨੇ ਤੁਹਾਡਾ। ਔਰ ਸ਼ਹਬਾਜ਼ ਅਕਰਮ ਜੀ ਖਾਲਿਸਤਾਨ ਪਾਕਿਸਤਾਨ ਟੂ ਵੀਰ ਕਹਿੰਦੇ ਨੇ ਐਂਡ ਫਿਰ ਉਹਨਾਂ ਦਾ ਮੈਸੇਜ ਰਾਵਲਪਿੰਡੀ ਤੋਂ ਉਹਨਾਂ ਨੇ ਮੇਰੇ ਖਿਆਲ ਲਿਖਿਆ ਸਾਨੂੰ। ਔਰ ਕਮਲਜੀਤ ਸਿੰਘ ਕਹਿੰਦੇ ਨੇ ਕਿ ਅੱਜ ਫੇਸਬੁੱਕ ਜਿਹੜੀ ਹੈਗੀ ਪੇਜ ਨਹੀਂ ਚੱਲਦਾ ਤੁਹਾਡਾ, ਜੇ ਲੰਬਾ ਮੈਸੇਜ ਲਿਖਣਾ ਹੋਵੇ ਤਾਂ ਕਿਸ ਐਡਰੈਸ 'ਤੇ ਭੇਜਿਆ ਜਾਵੇ। ਹਾਂਜੀ, ਸਾਡੇ ਕੋਲ ਥੱਲੇ ਚੱਲ ਰਿਹਾ ਆਪਣਾ ਕਿ TV info TV 84.tv ਤੇ ਤੁਸੀਂ ਸਾਨੂੰ ਜਿਹੜੇ ਆਪਣੀ ਈਮੇਲ ਲਿਖ ਸਕਦੇ ਹੋ। ਔਰ ਸੱਚੋ ਸੱਚ ਵੀ ਲਿਖਿਆ ਕਿ ਸੱਚੋ ਸੱਚ TV 84.tv ਤੇ ਤੁਸੀਂ ਜਿਹੜੀ ਆਪਣੀ ਈਮੇਲ ਹੈ ਉੱਤੇ ਤੁਸੀਂ ਸਾਨੂੰ ਆਪਣਾ ਬੋਲ ਦਿਓ info@tv84.tv। ਹਾਂਜੀ, ਉੱਤੇ ਤੁਸੀਂ ਸਾਨੂੰ ਜਿਹੜਾ ਆਪਣਾ ਮੈਸੇਜ ਹੈ ਲੰਬਾ SOS ਤੋਂ ਵੀ ਤੁਸੀਂ ਲਿਖ ਸਕਦੇ ਹੋ। TV84.tv ਤੇ ਵੀ ਤੁਸੀਂ ਭੇਜ ਸਕਦੇ ਹੋ। ਉਹ ਬਿਹਤਰ ਹੈ ਤੁਸੀਂ SOS@tv84.tv ਜੇ ਤੁਸੀਂ ਅੱਜ ਲਿਖਦੇ ਵੀ ਹੋ ਅਸੀਂ ਅਗਲੇ ਆਉਣ ਵਾਲੇ ਹਾਂਜੀ ਉਦੋਂ ਪੜ੍ਹ ਦਾਂਗੇ, ਨੋ ਪ੍ਰੋਬਲਮ, ਉਹਦਾ ਲੈ ਲਵਾਂਗੇ। ਸੋ ਇਸੇ ਤਰ੍ਹਾਂ ਜਸਵੀਰ ਬਰਾੜ ਜੀ ਹਮੇਸ਼ਾ ਤਰ੍ਹਾਂ ਲਿਖਦੇ ਨੇ ਖਾਲਿਸਤਾਨ ਜ਼ਿੰਦਾਬਾਦ। ਗੁਰਪਤਵੰਤ ਸਿੰਘ ਪੰਨੂ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਇਸੇ ਤਰ੍ਹਾਂ ਜਸਵੀਰ ਬਰਾੜ ਜੀ ਉਹਨਾਂ ਦਾ ਫਿਰ ਮੈਸੇਜ ਹੈ, ਕਹਿੰਦੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 'ਤੇ ਵਲੰਟੀਅਰ ਸ਼ਰੀ BC ਵੈਨਕੂਵਰ ਤੋਂ ਬਾਬਾ ਜੈਗ ਸਿੰਘ ਜਾਂ ਜੋਗਾ ਸਿੰਘ ਪਤਾ ਨਹੀਂ, ਖਾਲਿਸਤਾਨ ਜ਼ਿੰਦਾਬਾਦ ਡਾਕਟਰ ਸਾਹਿਬ ਜੀ ਗੁਰਫਤਿਹ। ਇਸੇ ਤਰ੍ਹਾਂ ਜ਼ਿੰਦਾਬਾਦ ਜ਼ਿੰਦਾਬਾਦ। ਹਾਂਜੀ, ਇਹਨਾਂ ਦਾ ਮੈਸੇਜ ਜ਼ੁਬੀਰ ਸਿੰਘ ਜੀ ਜ਼ੁਬੇਰ ਸਿੰਘ ਮੈਂ ਕਹਿ ਰਹੀ ਹਾਂ, ਜ਼ੁਬੇਰ ਜਾਕਬੀਰ ਦਾ ਮੈਸੇਜ ਹੈਗਾ, ਕਹਿੰਦੇ ਸਾਰੇ जहां से अच्छा खालिस्तान हमारा, हम बुलबुले हैं इसकी ये गुलिस्तान हमारा। सारे जहां से अच्छा पाकिस्तान हमारा, हम बुलबुले हैं इसकी ये गुलिस्तान हमारा। ਹਾਂਜੀ, ਬਹੁਤ ਬਿਲਕੁਲ ਠੀਕ ਫਰਮਾਇਆ। ਹਾਂਜੀ, ਵਾਲੇ ਅਕਸਰ ਕਹਿੰਦੇ ਨੇ ਕਿ ਸਮੂਹ ਸਿੱਖ ਭਾਈਚਾਰੇ ਲਈ ਰਹਿਤਨਾਮਾ ਭਾਈ ਦੇਸਾ ਸਿੰਘ ਜੀ ਦੇ ਹਵਾਲੇ ਤੋਂ ਸਿੰਘ ਸੋ ਨੇਹੂ ਸੋ ਕਰਨੇ, ਆਈ ਡੋਨਟ ਨੋ, ਬੈਰ ਭਾਵ ਮਨ ਤੇ ਪਰ ਹਰਨੇ ਹਾਂਜੀ, ਸਿੰਘ ਪਰ ਸ਼ਸਤਰ ਨਾ ਕਰੇ, ਜਾਨ ਗੁਰੂ ਖਾਲਸੇ ਤੇ ਡਰੇ। ਵਾਹ।
ਹਾਂਜੀ ਇਹ ਬੋਬ ਸਿੰਘ ਜੀ ਨੇ ਉਹਨਾਂ ਨੇ ਹਵਾਲਾ ਦਿੱਤਾ ਹੈ ਰਹਿਤਨਾਮਾ ਭਾਈ ਦੇਸਾ ਸਿੰਘ ਜੀ ਦਾ ਹਾਂਜੀ ਕਿ ਸਿੰਘ ਸਿੰਘ ਦੇ ਨਾਲ ਪਿਆਰ ਕਰੇ ਨੇ ਕਰੇ, ਬਿਲਕੁਲ ਵੈਰ ਭਾਵ ਮਨ ਤੇ ਨਾ ਰੱਖੇ ਹਾਂਜੀ ਔਰ ਕਦੇ ਵੀ ਜਿਹੜਾ ਹੈ ਸਿੱਖ ਤੇ ਵਾਰ ਨਾ ਕਰੇ ਔਰ ਇਹੀ ਸਮਝੇ ਵੀ ਗੁਰੂ ਖਾਲਸਾ ਹੈ ਔਰ ਇਹੀ ਸਪਿਰਿਟ ਸਾਡੇ 'ਚ ਹੋਣੀ ਚਾਹੀਦੀ ਹੈ ਬਿਲਕੁਲ। ਜਿਹੜੀ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ ਆਏ ਨੇ, ਕਹਿੰਦੇ ਬੀਬੀ ਕਿਰਨਜੋਤ ਕੌਰ ਨੇ ਦੱਸਿਆ ਹੈ ਕਿ ਭਗਵੰਤ ਸਿੰਘ ਮਾਨ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੋਟਰ ਬਣਨ ਦੀ ਵੀ ਯੋਗਤਾ ਨਹੀਂ ਰੱਖਦਾ। ਐਚਪੀਸੀ ਦਾ ਮੈਂਬਰ ਉਹਨੂੰ ਪੱਗ ਜਿਹੜੀ ਆ ਉਹਨੇ ਬਣਵਾਈ ਹੈ ਕੇਜਰੀਵਾਲ ਨੇ, ਜਿਵੇਂ ਉਹ ਰਵਨੀਤ ਬਿੱਟੂ ਨੂੰ ਰਾਹੁਲ ਗਾਂਧੀ ਨੇ ਬਣਵਾਈ। ਹਾਂਜੀ ਸੋ ਸ਼੍ਰੋਮਣੀ ਕਮੇਟੀ ਮੈਂਬਰ ਬਣਨ ਲਈ ਸਿੱਖੀ ਸਰੂਪ ਹੋਣਾ ਜ਼ਰੂਰੀ ਹੈ, ਤਾਂ ਵੈਸੇ ਹੀ ਨਹੀਂ ਹੈ। ਹਰਦੀਪ ਸਿੰਘ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਫਿਰ ਕਹਿੰਦੇ ਕਿ ਡਾਕਟਰ ਸਾਹਿਬ ਜੀ ਮੈਂ ਜਾਰਡਨ ਵਿੱਚ ਆਪ ਜੀ ਦਾ ਲਾਈਵ ਸ਼ੋਅ ਦੇਖਦਾ ਜੀ, ਇੱਥੇ ਰਾਤ ਦੇ 2:30 ਵਜੇ ਆਪਣਾ ਸ਼ੋਅ ਸ਼ੁਰੂ ਹੁੰਦਾ ਹੈ। ਮੈਂ ਨਾਈਟ ਡਿਊਟੀ ਤੋਂ ਆਇਆ ਸੀ, ਸੋ ਲਾਈਵ ਸੁਣ ਰਿਹਾ। ਖਾਲਸਾ ਜ਼ਿੰਦਾਬਾਦ, ਰਾਜ ਕਰੇਗਾ ਖਾਲਸਾ। ਸੋ ਨਾਈਸ, ਸ਼ੁਕਰੀਆ ਹਰਦੀਪ ਸਿੰਘ ਜੀ, ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਦੇਣ। ਹਾਂਜੀ ਸੋ ਇਸੇ ਤਰ੍ਹਾਂ ਫਿਰ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਕਹਿੰਦੇ ਡਾਕਟਰ ਪਰਮਜੀਤ ਸਿੰਘ ਸਮਰਾ ਵੱਲੋਂ ਕੈਨੇਡਾ ਤੋਂ TV 84 ਦੇ ਸਮੁੱਚੇ ਪਰਿਵਾਰ ਨੂੰ ਪਿਆਰ ਸਹਿਤ ਗੱਜ ਵੱਜ ਕੇ ਬੁਲਾਈ ਗੁਰਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਸਾਂਝੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਜੀ। ਇਸੇ ਤਰ੍ਹਾਂ ਜ਼ੁਬੇਰ ਜੀ ਕਹਿੰਦੇ ਕਿ ਮੋਦੀ हुकूमत में सबसे ज़्यादा बदशकल राजनाथ है, फिर अमित शाह, फिर योगी, फिर मोदी। देखो जे किसी चुल्हे दे विच चंदन दी लकड़ी बलदी होए ते खुशबू जिहड़ी है वो सारे महल्ले की दूर दूर तक हुंदी है। हाँ जी। ते जे वो धुआंखियां पाथियां होण फिर वो धुआं भी हुंदा, बदबू भी हुंदी है। सो ये जिन्ने दे नाम ले ने ਇਹ ਸਾਰੇ ਹੀ ਉਹ ਨੇ ਜਿਨ੍ਹਾਂ ਦੇ ਅੰਦਰ ਉਹ ਮੁਸ਼ਕ ਮਾਰਦਾ ਗੋਹਾ ਬਲਦਾ ਨਫ਼ਰਤ ਨਾਲ ਭਰੇ ਹੋਏ ਔਰ ਦੂਸਰੇ ਸੋ ਉਹਨਾਂ ਦੀਆਂ ਹੀ ਸ਼ਕਲਾਂ ਹੋਣਗੀਆਂ, ਜੋ ਅੰਦਰ ਹੈ ਉਹੀ ਬਾਹਰ ਨਜ਼ਰ ਆਉਂਦਾ। ਬਿਲਕੁਲ। ਸਿਮਰਨ ਸਿੰਘ ਲਿਖਦੇ ਨੇ, ਮੈਂ ਜਿਵੇਂ ਇਹਨਾਂ ਦਾ ਮੈਸੇਜ ਸਹੀ ਤਰ੍ਹਾਂ ਪੜ੍ਹ ਸਕੀ ਤਾਂ, ਇਹਨਾਂ ਨੇ ਵਰਲਡ ਵਾਰ ਕਰਵਾ ਲੈਣੀ ਹੈ, ਪਹਿਲੇ ਕੁਝ ਨਹੀਂ। ਮੋਦੀ ਦੇ 80% ਹਿੰਦੂ ਅਖੰਡ ਭਾਰਤ ਜੋ ਅੰਧ ਭਗਤ ਸੌਰੀ ਦੈਟਸ ਵਾਈ ਮੈਂ ਕਿਹਾ, ਮੈਨੂੰ ਪਤਾ ਨਹੀਂ, ਹਿੰਦੂ ਸਟੇਟ ਬਣਨ ਵਿੱਚ ਲੱਗੇ। ਇੰਡੀਆ ਵਿੱਚ ਜ਼ਿਆਦਾ ਮੂਰਤੀ ਦੀ ਕੋਈ ਵੈਲਿਊ ਨਹੀਂ। ਜ਼ਿੰਦਾ ਹਾਂਜੀ ਨਹੀਂ ਅਖੰਡ ਭਾਰਤ ਆਈ ਡੋਨਟ ਨੋ ਸੌਰੀ ਅੱਖਾਂ ਬੰਦ ਕਰਕੇ ਬੇਜ਼ੁਬਾਨ ਮੂਰਤੀ ਅੱਗੇ ਬੈਠ ਜਾਓ। ਹਾਂ ਉਹ ਤਾਂ ਨਜ਼ਰ ਆ ਰਿਹਾ ਕਿ ਭਾਈ ਤੁਹਾਨੂੰ ਜਿਉਂਦੇ ਜਾਗਦੇ ਇਨਸਾਨ ਨਹੀਂ ਨਜ਼ਰ ਆਉਂਦੇ ਤੇ ਪੱਥਰਾਂ ਨੂੰ ਤੁਸੀਂ ਰੱਬ ਬਣਾਇਆ ਹੋਇਆ ਤੇ ਜਿਨ੍ਹਾਂ 'ਚ ਰੱਬ ਵਸਦਾ ਹੈ ਉਹਨਾਂ ਨੂੰ ਤੁਸੀਂ ਜਿਹੜਾ ਉਹ ਜਾਨਵਰਾਂ ਤੋਂ ਵੀ ਬਦਤਰ ਜਿਹੜਾ ਟ੍ਰੀਟ ਕਰਦੇ ਹੋ। ਸੁਖਦੇਵ ਸਿੰਘ ਜੀ ਲਿਖਦੇ ਨੇ ਖਾਲਸਾ ਜ਼ਿੰਦਾਬਾਦ। ਐਂਡ ਫਿਰ ਇਸੇ ਤਰ੍ਹਾਂ ਸਿਮਰਨ ਸਿੰਘ ਲਿਖਦੇ ਨੇ ਕਿ ਫੇਸਬੁੱਕ ਵੈਰੀ बैड आप सब से ज़्यादा सिक्योरिटी लीक करती है जुबेर जी। हाँ जी। फिर सोन माहिल कहते हैं कि डॉक्टर साहब जी एंड नीलम कौर जी वाहिगुरू जी का खालसा वाहिगुरू जी की माहिल साहब फेसबुक ਤੇ ਸਭ ਤੋਂ ਪਹਿਲੇ ਆਉਣ ਵਾਲਿਆਂ ਚੋਂ ਸੀ, ਹੁਣ ਤੁਸੀਂ ਜ਼ਰਾ YouTube ਦੇ ਉੱਤੇ ਹੀ ਆਇਆ ਕਰੋ ਕਿਉਂਕਿ ਜਿੰਚਰ ਨਹੀਂ ਹੋ ਰਿਹਾ ਨਾ ਸੈਟਅਪ। ਹਾਂਜੀ ਬਲੌਕ ਕਰਕੇ ਰੱਖਣਾ। ਸਿਮਰਨ ਸਿੰਘ ਫਿਰ ਕਹਿੰਦੇ ਨੇ ਵਾਹਿਗੁਰੂ ਜੀ का ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਮੋਦੀ ਕਿਸ ਲਈ 56 ਇੰਚ ਦੀ ਚੈਸਟ ਲਈ ਫਿਰਦਾ, ਉਸ ਦੇ ਸਾਹਮਣੇ ਪੱਪੂ ਰਾਹੁਲ ਗਾਂਧੀ ਹੈ। 1984 ਚ ਬੀਜੇਪੀ ਨੇ ਇੰਦਰਾ ਗਾਂਧੀ ਨੂੰ ਫੌਜ ਭੇਜਣ ਵਾਸਤੇ ਮਜਬੂਰ ਕੀਤਾ। ਨਹੀਂ ਕੱਲਾ ਫੌਜ ਭੇਜਣ ਲਈ ਮਜਬੂਰ ਨਹੀਂ ਸੀ ਕੀਤਾ। ਨਵੰਬਰ 84 ਦੀ ਸਿੱਖ ਨਸਲਕੁਸ਼ੀ ਚ ਵੀ RSS ਮੋਰੀ ਸੀ ਔਰ ਵਾਜਪਾਈ ਦੀ ਸਰਕਾਰ ਵੇਲੇ ਬਹੁਤ ਸਾਰੇ ਜਿਹੜੇ ਕੇਸ ਇਹਨਾਂ ਦੇ ਵਰਕਰਾਂ ਦੇ ਖਿਲਾਫ ਸੀ ਉਹ ਵਾਪਸ ਲੈ ਲਏ ਗਏ ਸੀ। ਹਾਂਜੀ। ਔਰ ਈਵਨ ਜਿਹਨੂੰ ਇਹਨਾਂ ਨੇ ਭਾਰਤ ਰਤਨ ਦਿੱਤਾ ਹੈ ਉਹਨੇ ਜਿਹੜਾ RSS ਦਾ ਆਈਡੀਆਲੋਗ ਨਾਨਾ ਜੀ ਕੀ ਉਹਦਾ ਨਾਂ ਸੀ ਫੜਨਾਵੀਸ ਕੇ ਕੌਣ ਉਹਨੇ ਨਾਨਾ ਜੀ ਦੇਸ਼ਮੁਖ ਉਹਨੇ ਜਸਟੀਫਾਈ ਕੀਤਾ ਸੀ। ਉਹਨੇ ਪੂਰੀ ਲੈਟਰ ਨਵੰਬਰ ਦੇ ਵਿੱਚ ਕੱਢੀ ਸੀ ਕਿ ਭਾਈ ਸਿੱਖ ਆਰਾਮ ਨਾਲ ਬਹਿ ਜਾਣ ਟਿਕ ਕੇ, ਇਹ ਇਹਨਾਂ ਦੇ ਨਾਲ ਹੋਣਾ ਹੀ ਸੀ ਔਰ ਇਹਨੂੰ ਜਿਹੜਾ ਉਹ ਬਰਦਾਸ਼ਤ ਕਰਨ ਔਰ ਆਪਣੇ ਆਪ ਨੂੰ ਜਿਹੜਾ ਆਪਣੀ ਅਕਲ ਟਿਕਾਣੇ ਲਿਆਣ। ਸੋ ਇਹ ਤਾਂ ਪੇਸ਼ ਸੀ। ਮੁਹੰਮਦ ਬਿਲਾਲ ਵੀ ਆਏ ਨੇ, ਕੁਲਦੀਪ ਕੌਰ ਜੀ ਫਤਿਹ ਬੁਲਾਉਂਦੇ ਨੇ, ਬਾਲੇ ਅਕਸਰ ਜੀ ਫਤਿਹ ਬੁਲਾਉਂਦੇ ਨੇ ਐਂਡ ਜਸਵੀਰ ਬਰਾੜ ਜੀ ਕਹਿੰਦੇ ਖਾਲਸਾ 64 ਜਸਟਿਸ ਗੁਰਪਤਵੰਤ ਸਿੰਘ ਪੰਨੂ, ਬਿਕਰਮਜੀਤ ਸਿੰਘ ਭਾਈ, ਬਾਬਾ ਜਾਗ ਸਿੰਘ ਭਾਈ, ਜੀਤਾ ਸਿੰਘ ਵੀਰ ਜੀ ਐਂਡ ਦੀਪਨ ਦਰਜੀਤ ਸਿੰਘ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ। ਇਸੇ ਤਰ੍ਹਾਂ ਫਿਰ ਉਹਨਾਂ ਦਾ ਮੈਸੇਜ ਹੈਗਾ, ਕਹਿੰਦੇ ਨੇ ਕਿ ਉਹਨਾਂ ਨੂੰ ਫਤਿਹ ਵੀ ਬੁਲਾਈ ਸਾਨੂੰ। ਔਰ HS ਬਰਾੜ ਜੀ ਕਹਿੰਦੇ ਨੇ ਆਈ ਸੈਲਡਮ ਰਾਈਟ ਹੇਅਰ ਬਟ ਨੈਵਰ
miss this most informative and educative program. TV84 ਜ਼ਿੰਦਾਬਾਦ, ਖਾਲਿਸਤਾਨ बहुत ਜ਼ਿੰਦਾਬਾਦ। शुक्रिया बराड़ साहब और खालिस्तान जिंदाबाद, हाँ बहुत जी। मेहरबानी। जुबेर जी कहने सच तो ये है कि इंडिया सिर्फ एक जंग जीता पाकिस्तान से, और वो जंग थी 1971 की, जब इंडिया ने मेरा ईस्ट पाकिस्तान को बांग्लादेश बना डाला। बिल्कुल ठीक कह रहे हैं। हाँ जी। सो इਸੇ ਤਰ੍ਹਾਂ ਮੈਸੇਜ ਆਏਗਾ ਸਾਡੇ ਕੋਲ। ਹਾਂਜੀ, ਬਾਲੀ ਅਕਸਰ ਵੀ ਕਹਿੰਦੇ TV84 ਦੀ ਸਮੁੱਚੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਫੇਸਬੁੱਕ ਤੇ ਲਾਈਵ ਟੈਲੀਕਾਸਟ ਨਹੀਂ ਹੋ ਰਿਹਾ। ਹਾਂਜੀ, ਉਹ ਤੁਹਾਨੂੰ ਦੱਸ ਪਤਾ ਲੱਗ ਹੀ ਗਿਆ ਹੋਣਾ। ਅਵਤਾਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਗੁਰਮੇਲ ਸਿੰਘ ਨਾਨਾ ਜੀ। ਜੀ ਦੇਸ਼ਮੁਖ ਸਾਡੇ ਵੀਰ ਨੇ ਲਿਖਿਆ ਥੱਲੇ, ਮੈਂ ਆਲਰੇਡੀ ਜਿਹਦਾ RSS ਆਈਡੀਓਲੌਜ ਨੂੰ ਭਾਰਤ ਰਤਨ ਦਿੱਤਾ ਹੈ, ਹਾਂਜੀ ਉਹਨਾਂ ਨੇ ਸਾਨੂੰ ਕਰੈਕਟ ਕੀਤਾ ਵੀ ਨਾਨਾ ਜੀ ਦੇਸ਼ਮੁਖ ਹੈ। ਹਾਂਜੀ, ਗੁਰਮੇਲ ਸਿੰਘ ਜੀ ਵੀ ਆਏ ਨੇ। ਵੀ ਇਹਨਾਂ ਦਾ ਹਮੇਸ਼ਾ ਮੈਸੇਜ ਇਹੀ ਹੁੰਦਾ, ਖਾਲਸਾ ਜ਼ਿੰਦਾਬਾਦ, 6 for justice ਜ਼ਿੰਦਾਬਾਦ, long live TV84 program, ਸੱਚੋ ਸੱਚ, God bless you and your entire team, so nice। ਐਂਡ ਪਾਲ ਸਿੰਘ ਵੀ ਗਰੇਵਾਲ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਇੱਕ ਮਿੰਟ, ਹਾਂਜੀ, ਭਾਈ ਸਿੰਘ ਕਹਿੰਦੇ ਨੇ ਕਿ ਆਲ ਗੁਰਦੁਆਰਾ ਸ਼ੁੱਡ ਐਵਰੀ ਸੰਡੇ ਐਟ ਲੀਸਟ ਹਾਫ ਆਵਰ talk about Khalistan, lecture, no, literature, why we need Khalistan। So ਇਸੇ ਦੇਖੋ ਬਹੁਤ ਸਾਰੀਆਂ ਗੁਰਦੁਆਰਾ ਕਮੇਟੀਆਂ ਨੂੰ ਤਾਂ ਖਾਲਿਸਤਾਨ ਲਫ਼ਜ਼ ਤੋਂ ਐਲਰਜੀ ਹੋ ਜਾਂਦੀ ਹੈ। ਹਾਂਜੀ, ਉਹ ਤਾਂ ਜਿਹੜੇ ਸਮਾਗਮ ਰੱਖੇ ਵੀ ਹੁੰਦੇ ਨੇ ਉਹਨਾਂ ਦੀ ਮਜਬੂਰੀ ਹੁੰਦੀ ਹੈ ਰੱਖਣੇ। ਉਹਦੇ 'ਚ ਵੀ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਲੈਕਚਰਸ ਤੱਕ ਪਹੁੰਚਣ ਤੋਂ ਪਹਿਲਾਂ ਸੰਗਤ ਜਿੰਨੀ ਕੁ ਉੱਠ ਸਕਦੀ ਹੈ ਉੱਠ ਜਾਏ। ਉਹ ਬਹੁਤ ਵਾਰ ਕੀਰਤਨ ਕਥਾ ਔਰ ਦੂਸਰੇ ਤੀਸਰੇ ਚੀਜ਼ ਜਿਹੜਾ ਉਹ ਜ਼ਿਆਦਾ ਵਕਤ ਕਰਦੇ ਨੇ, ਕਿਉਂਕਿ ਹਨੇਰੇ ਸਵੇਰੇ ਬਹੁਤ ਸਾਰੇ ਇੰਡੀਅਨ ਕੌਂਸਲੇਟਾਂ 'ਚ, ਹਾਈ ਕਮਿਸ਼ਨਾਂ 'ਚ, ਐਮਬੈਸੀਆਂ 'ਚ ਹਾਜ਼ਰੀ ਲਗਾਉਣ ਵਾਲੇ ਨੇ। ਪਰ ਸਾਨੂੰ ਕਦੇ ਵੀ ਇਸ ਕਲਾਸ ਤੋਂ ਹੋਪ ਵੀ ਨਹੀਂ ਕਰਨੀ ਚਾਹੀਦੀ। ਸਾਡੇ ਲਈ ਜਿਹੜਾ ਸਾਡੀ ਨੌਜਵਾਨੀ, ਸਾਡਾ ਮੈਸੇਜ ਪਹੁੰਚਣਾ ਚਾਹੀਦਾ ਔਰ ਅਲਟੀਮੇਟਲੀ ਜਿਹੜੇ ਐਕਟਿਵਿਸਟ ਹੁੰਦੇ ਨੇ ਉਹਨਾਂ ਦਾ ਇੱਕ ਆਪਣਾ ਤਰੀਕਾ ਹੁੰਦਾ ਕੰਮ ਕਰਨ ਦਾ। ਸੋ ਗੁਰਦੁਆਰੇ ਇੰਨੇ ਕੁ ਸਾਡੇ ਪਲੇਟਫਾਰਮ ਜ਼ਰੂਰ ਰਹਿਣੇ ਚਾਹੀਦੇ ਨੇ, ਕਿਉਂਕਿ ਗੁਰੂ ਦਾ ਘਰ ਹੈ। ਗੁਰਦੁਆਰਿਆਂ ਦੇ ਨਾਲ ਸਾਡੀਆਂ ਸੰਸਥਾਵਾਂ ਔਰ ਹਿਊਮੈਨੀਟੇਰੀਅਨ ਕੰਮ ਵੀ ਹੁੰਦਾ, ਅਤੇ ਇੰਨਾ ਕੁ ਪ੍ਰੈਸ਼ਰ ਜ਼ਰੂਰ ਮੈਨੇਜਮੈਂਟਸ 'ਤੇ ਰਹਿਣਾ ਚਾਹੀਦਾ ਵੀ ਉੱਥੇ ਹਾਈ ਕਮਿਸ਼ਨ, ਕੌਂਸਲੇਟ ਜਾਂ ਐਮਬੈਸੀਆਂ ਦੇ ਵਾਲੇ ਆ ਕੇ ਜਿਹੜੇ ਉੱਥੇ ਲੈਕਚਰ ਨਾ ਕਰਨ। ਬਾਕੀ ਉਹਨਾਂ ਦਾ ਬਿਹੇਵੀਅਰ ਬਹੁਤ ਸਾਰਿਆਂ ਦਾ ਜਿਹੜਾ, ਮੈਂ ਸਭ ਦੀ ਗੱਲ ਨਹੀਂ ਕਰਦਾ, ਕੁਝ ਡੈਡੀਕੇਟਿਡ ਸਟੇਜਿਸ ਨੇ ਜਿਨ੍ਹਾਂ ਨੂੰ ਅਸੀਂ ਪੰਥਕ ਸਟੇਜਿਸ ਕਹਿੰਦੇ ਹਾਂ, ਪਰ ਬਹੁਤ ਸਾਰਿਆਂ ਨੂੰ ਜੇ ਸਿੰਘਾਂ ਦੇ ਰੋਹ ਦਾ ਡਰ ਨਾ ਹੋਏ ਤਾਂ ਉਹਨਾਂ ਲਈ ਕੋਈ ਬਹੁਤਾ ਮੈਟਰ ਨਹੀਂ ਕਰਦਾ ਵੀ ਜੇ ਉੱਥੇ ਐਮਬੈਸਡਰ, ਹਾਈ ਕਮਿਸ਼ਨ ਵੀ ਆਉਣ, ਉਹਨੂੰ ਵੀ ਇਹ ਸਦਕੇ ਕਹਿਣਗੇ ਜੀ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ। ਹਾਂਜੀ, ਬਸਰਾ 4759 ਫਤਿਹ ਬੁਲਾਉਂਦੇ ਨੇ। ਮਨਜੀਤ ਸਿੰਘ ਮਠਾਰੂ ਵੀ TV84 ਜ਼ਿੰਦਾਬਾਦ, ਆਲ ਵਿਊਅਰਸ ਜ਼ਿੰਦਾਬਾਦ, ਖਾਲਸਾ ਰੈਫਰੈਂਡਮ ਜ਼ਿੰਦਾਬਾਦ, ਔਰ ਖਾਲਸਾ ਦੇਸ਼ ਪੰਜਾਬ ਜੀ ਵੀ ਫਤਿਹ ਬੁਲਾਉਂਦੇ ਨੇ। ਹਰਦੀਪ ਸਿੰਘ ਵੀ ਫਤਿਹ ਬੁਲਾਉਂਦੇ ਨੇ। ਐਂਡ ਆਈ ਥਿੰਕ ਆਲਮੋਸਟ ਡਨ ਹੈ ਸਾਰੇ। ਗਰਚਾ ਜੀ ਵੀ ਆਏ ਨੇ, ਫਤਿਹ ਬੁਲਾਉਂਦੇ ਨੇ। ਗੁਰਪ੍ਰੀਤ ਸਿੰਘ ਵੀ ਕਹਿੰਦੇ ਨੇ ਕਿ ਹਾਂਜੀ, ਗੁਰਮੇਲ ਸਿੰਘ ਜੀ ਵੀ ਆਏ ਨੇ, ਉਹਨਾਂ ਦਾ ਹਮੇਸ਼ਾ ਮੈਸੇਜ ਹੈ। ਔਰ ਨਿਹੰਗ ਸਿੰਘ ਜੀ ਵੀ ਆਏ ਨੇ। ਸਭ ਦਾ ਬਹੁਤ ਸ਼ੁਕਰੀਆ। ਔਰ ਖਾਲਸਾ ਜ਼ਿੰਦਾਬਾਦ ਦੀ ID ਤੋਂ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ। ਸੋ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਮੇਰੇ ਖਿਆਲ ਡਾਕਟਰ ਸਾਹਿਬ ਇਜਾਜ਼ਤ ਲਈਏ। ਹਾਂਜੀ ਹਾਂਜੀ। ਸੋ ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਦੱਸਣਾ ਗਿਆ ਤਾਂ ਉਹ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।